ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਸਪਲਿਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਮਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਗ੍ਰੰਥੀਓ। ਕੀ ਤੁਸੀਂ ਨਹੀਂ ਜਾਣਦੇ ਵੀ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਹੈ, ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਹੈ ਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ ਤੇ ਤੁਸੀਂ ਆਪਣੇ ਨਹੀਂ। ਜਵਾਬੀ ਪੜ੍ਹਾਈ। ਗ੍ਰੰਥੀਓ, ਤਸਲੀਂਕੀਓ। ਕਿਉਂ ਜੇ ਤੁਸੀਂ ਮੁੱਲ ਨਾਲ ਖਰੀਦੇ ਗਏ ਹੋ, ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਹਰ ਵੇਲੇ ਖੁਸ਼ ਰਹੋ, ਬਗੈਰ ਨਾਗਾ ਦੁਆ ਕਰੋ, ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਮਸੀਹ ਯਿਸੂ ਵਿੱਚ ਤੁਹਾਡੇ ਬਾਰੇ ਰੱਬ ਦੀ ਇਹੀ ਮਰਜ਼ੀ ਹੈ। ਰੂਹ ਨੂੰ ਨਾ ਬੁਝਾਓ, ਨਬੂਵਤਾਂ ਦੀ ਹਕਾਰਤ ਨਾ ਕਰੋ, ਸਾਰੀਆਂ ਗੱਲਾਂ ਨੂੰ ਅਜ਼ਮਾਓ, ਜਿਹੜੀ ਚੰਗੀ ਹੈ ਉਹਨੂੰ ਫੜ ਕੇ ਰੱਖੋ, ਹਰ ਤਰ੍ਹਾਂ ਦੀ ਬਦੀ ਤੋਂ ਬਚੇ ਰਹੋ। ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਹੈ, ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਅੈਬ ਮਹਿਫੂਜ਼ ਰਹਿਣ। ਤੁਹਾਡਾ ਬੁਲਾਉਣ ਵਾਲਾ ਸੱਚਾ ਹੈ, ਉਹ ਇੰਜ ਹੀ ਕਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਮੇਰਾ ਚੌਪਾਨ ਹੈ, ਮੈਨੂੰ ਘਾਟਾ ਨਾ ਹੋਵੇਗਾ। ਉਹ ਮੈਨੂੰ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ, ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ। ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਹੈ, ਜਿਨ੍ਹੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਉਹ ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਵੇਖ, ਨਾ ਉਹ ਉਂਘੇਗਾ ਨਾ ਸੌਵੇਗਾ। ਰੱਬ ਤੇਰਾ ਮੁਹਾਫਜ਼ ਹੈ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਹੈ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚਾਨਣ ਰਾਤ ਨੂੰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋਰਫਤ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਦਾਨੀਅਲ। ਸ਼ਾਹ ਯਹੂਦਾ ਯੋਯਾਕੀਮ ਦੀ ਸਲਤਨਤ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਬਾਦਸ਼ਾਹ ਨਬੂਕਦਨਜ਼ਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦਾ ਮੁਹਾਸਰਾ ਕੀਤਾ ਤੇ ਬਾਦਸ਼ਾਹ ਨੇ ਆਪਣੇ ਖਾਜਾ ਸਿਰਾਂ ਦੇ ਸਰਦਾਰ ਸਪਿੰਜ਼ ਨੂੰ ਹੁਕਮ ਦਿੱਤਾ ਭਈ ਬਨੀ ਇਸਰਾਈਲ ਵਿੱਚੋਂ ਤੇ ਬਾਦਸ਼ਾਹ ਦੀ ਪੀੜ੍ਹੀ ਤੇ ਸ਼ਰੀਫਾਂ ਵਿੱਚੋਂ ਲੋਕਾਂ ਨੂੰ ਹਾਜ਼ਰ ਕਰੇ। ਉਹ ਬੇਅੈਬ ਜਵਾਨ, ਬਲਕਿ ਖੂਬਸੂਰਤ ਤੇ ਹਿਕਮਤ ਵਿੱਚ ਮਾਹਿਰ ਤੇ ਹਰ ਲਿਹਾਜ਼ ਨਾਲ ਸਿਆਣੇ ਤੇ ਸਾਬੇ ਇਲਮ ਹੋਣ, ਜਿਨ੍ਹਾਂ ਵਿੱਚ ਇਹ ਖੂਬੀ ਹੋਵੇ ਭਈ ਉਹ ਸ਼ਾਹੀ ਕਸਰ ਵਿੱਚ ਖਲੋਤੇ ਰਹਿਣ ਤੇ ਉਹ ਉਹਨਾਂ ਨੂੰ ਕਸਦੀਆਂ ਦੇ ਇਲਮ ਤੇ ਉਹਨਾਂ ਦੀ ਬੋਲੀ ਦੀ ਤਾਲੀਮ ਦੇਣ। ਤੇ ਬਾਦਸ਼ਾਹ ਨੇ ਉਹਨਾਂ ਲਈ ਸ਼ਾਹੀ ਖੁਰਾਕ ਵਿੱਚੋਂ ਤੇ ਆਪਣੇ ਪੁੱਤਰ ਦੀ ਮਹਿ ਵਿੱਚੋਂ ਰੋਜ਼ ਦਾ ਵਜ਼ੀਫਾ ਮੁਕਰਰ ਕੀਤਾ ਭਈ 3 ਵਰ੍ਹਿਆਂ ਤੀਕਰ ਉਹਨਾਂ ਦੀ ਪਰਵਰਿਸ਼ ਹੋਵੇ, ਤਾਂ ਜੋ ਇਹਦੇ ਬਾਅਦ ਉਹ ਬਾਦਸ਼ਾਹ ਦੇ ਹਜ਼ੂਰ ਖਲੋ ਸਕਣ। ਤੇ ਉਹਨਾਂ ਵਿੱਚ ਬਨੀ ਯਹੂਦਾ ਵਿੱਚੋਂ ਦਾਨੀਅਲ ਤੇ ਹਨਨੀਆ ਤੇ ਮੇਸਾਇਲ ਤੇ ਅਜ਼ਰੀਆ ਸੀ। ਪਰ ਦਾਨੀਅਲ ਨੇ ਆਪਣੇ ਦਿਲ ਵਿੱਚ ਇਰਾਦਾ ਕੀਤਾ ਭਈ ਆਪਣੇ ਆਪ ਨੂੰ ਸ਼ਾਹੀ ਖੁਰਾਕ ਨਾਲ ਤੇ ਉਹਦੀ ਮਹਿ ਨਾਲ ਜਿਹੜੀ ਉਹ ਪੀਂਦਾ ਸੀ ਨਾਪਾਕ ਨਾ ਕਰੇ। ਇਸ ਲਈ ਉਹਨੇ ਖਾਜਾ ਸਰਾਂ ਦੇ ਸਰਦਾਰ ਨੂੰ ਦਰਖਾਸਤ ਕੀਤੀ ਭਈ ਉਹ ਆਪਣੇ ਆਪ ਨੂੰ ਨਾਪਾਕ ਕਰਨ ਤੋਂ ਮਾਜ਼ੂਰ ਹੈ। ਫਿਰ ਦਾਨੀਅਲ ਨੇ ਦਰੋਗੇ ਨੂੰ, ਜਿਹਨੂੰ ਖਾਜਾ ਸਰਾਂ ਦੇ ਸਰਦਾਰ ਨੇ ਦਾਨੀਅਲ ਤੇ ਹਨਨੀਆ ਤੇ ਮੇਸਾਇਲ ਤੇ ਅਜ਼ਰੀਆ ਉੱਤੇ ਮੁਕਰਰ ਕੀਤਾ ਸੀ, ਆਖਿਆ, ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਤੂੰ 10 ਦਿਨਾਂ ਤੀਕਰ ਆਪਣੇ ਖਾਦਮਾਂ ਨੂੰ ਅਜ਼ਮਾ ਕੇ ਵੇਖ ਤੇ ਖਾਣ ਲਈ ਸਾਗ ਪਾਤ ਤੇ ਪੀਣ ਲਈ ਪਾਣੀ ਸਾਨੂੰ ਦਵਾ। ਫਿਰ ਸਾਡੇ ਮੁਖੜੇ ਤੇ ਉਹਨਾਂ ਲੋਕਾਂ ਦੇ ਮੁਖੜੇ ਜਿਹੜੇ ਸ਼ਾਹੀ ਖਾਣਾ ਖਾਂਦੇ ਨੇ ਤੇਰੇ ਹਜ਼ੂਰ ਵੇਖੇ ਜਾਣ। ਫਿਰ ਆਪਣੇ ਖਾਦਮਾਂ ਨਾਲ ਜੋ ਤੂੰ ਮੁਨਾਸਬ ਸਮਝੇ ਉਹ ਹੀ ਕਰ। ਇਸ ਲਈ ਉਹਨੇ ਉਹਨਾਂ ਦੀ ਇਹ ਗੱਲ ਮੰਨ ਲਈ ਤੇ 10 ਦਿਨਾਂ ਤੀਕਰ ਉਹਨਾਂ ਨੂੰ ਅਜ਼ਮਾਇਆ ਤੇ 10 ਦਿਨਾਂ ਬਾਅਦ ਉਹਨਾਂ ਦੇ ਮੁਖੜਿਆਂ ਉੱਤੇ ਉਹਨਾਂ ਸਾਰਿਆਂ ਜਵਾਨਾਂ ਦੇ ਮੁਖੜਿਆਂ ਦੀ ਨਿਸਬਤ ਜਿਹੜੇ ਸ਼ਾਹੀ ਖਾਣਾ ਖਾਂਦੇ ਸੀ ਬਹੁਤੀ ਰੌਣਕ ਤੇ ਤਾਜ਼ਗੀ ਨਜ਼ਰ ਆਈ। ਯਸਾਇਆ। ਤੁਹਾਡੇ ਵਿਚਕਾਰ ਕੌਣ ਹੈ ਜਿਹੜਾ ਖੁਦਾਵੰਦ ਰੱਬ ਤੋਂ ਡਰਦਾ ਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਹੈ, ਜਿਹੜਾ ਹਨੇਰੇ ਵਿੱਚ ਟੁਰਦਾ ਤੇ ਲੋਅ ਨਹੀਂ ਪਾਉਂਦਾ, ਖੁਦਾਵੰਦ ਰੱਬ ਦੇ ਨਾਂ ਉੱਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਰੱਖੇ। ਯਸਾਇਆ। ਤਦ ਤੂੰ ਪੁਕਾਰੇਂਗਾ ਤੇ ਖੁਦਾਵੰਦ ਜਵਾਬ ਦੇਵੇਗਾ, ਤੂੰ ਚਿਲਾਵੇਂਗਾ ਤੇ ਉਹ ਆਖੇਗਾ,
ਭਈ ਮੈਂ ਇੱਥੇ ਹਾਂ। ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਆਸੂਦਾ ਕਰੇ ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਮੱਤੀ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਆਂ ਸੀ। ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕੀਤਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਆਪਣੀ ਜਿੰਦ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਵੀ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੋਂਦੇ ਨੇ ਤੇ ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਇਕੱਠਾ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਏ। ਕੀ ਤੁਸੀਂ ਉਹਨਾਂ ਤੋਂ ਬਹੁਤੀ ਕਦਰ ਨਹੀਂ ਰੱਖਦੇ? ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜਿਹੜਾ ਫਿਕਰ ਕਰਕੇ ਆਪਣੀ ਉਮਰ ਵਿੱਚ ਇੱਕ ਘੜੀ ਵੀ ਵਧਾ ਸਕਦਾ ਏ? ਤੇ ਪੋਸ਼ਾਕ ਲਈ ਕਿਉਂ ਫਿਕਰ ਕਰਦੇ ਹੋ? ਜੰਗਲੀ ਸੋਸਨ ਦੇ ਰੁੱਖਾਂ ਨੂੰ ਧਿਆਨ ਨਾਲ ਵੇਖੋ ਭਈ ਉਹ ਕਿਵੇਂ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ। ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜਦ ਰੱਬ ਮੈਦਾਨ ਦੀ ਘਾਹ ਨੂੰ, ਜਿਹੜੀ ਅੱਜ ਹੈ ਤੇ ਕੱਲ ਤਨੂਰ ਵਿੱਚ ਝੌਂਕੀ ਜਾਵੇਗੀ, ਅਜਿਹੀ ਪੋਸ਼ਾਕ ਪਾਉਂਦਾ ਏ ਤੇ ਇਹ ਘੱਟ ਈਮਾਨ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ। ਇਸ ਲਈ ਫਿਕਰ ਕਰਕੇ ਇਹ ਨਾ ਆਖੋ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਵੀ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ। ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਿਆਣ ਦੇ ਬਗੈਰ ਬਦੀ ਨੂੰ ਮੁਕਤੀ ਨਹੀਂ ਮਿਲ ਸਕਦੀ। ਕੀ ਤੁਸੀਂ ਇਹ ਆਖਦੇ ਹੋ ਭਈ ਹੱਲੇ ਵੇਲਾ ਨਹੀਂ ਆਇਆ ਜਿਹਦੇ ਵਿੱਚ ਰੂਹ ਨੂੰ ਮਾਦੀ ਤੇ ਬਦਨ ਨੂੰ ਕਾਬੂ ਵਿੱਚ ਰੱਖਣ ਦੇ ਕਾਬਿਲ ਸਮਝਿਆ ਜਾਵੇ? ਯਿਸੂ ਨੂੰ ਯਾਦ ਕਰੋ, ਜਿਨੇ ਘੱਟੋ ਘੱਟ 19 ਸਦੀਆਂ ਪਹਿਲਾਂ ਰੂਹ ਦੀ ਕੂਵਤ ਨੂੰ ਜ਼ਾਹਿਰ ਕੀਤਾ ਹੈ ਤੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਤੇ ਜਿਨੇ ਇਹ ਵੀ ਆਖਿਆ, ਪਰ ਉਹ ਵੇਲਾ ਆਉਂਦਾ ਏ ਬਲਕਿ ਹੋਣੀ ਏ ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸਚਾਈ ਨਾਲ ਕਰਨਗੇ। ਪੌਲੁਸ ਨੇ ਆਖਿਆ, ਵੇਖੋ ਹੁਣ ਕਬੂਲੀਅਤ ਦਾ ਵੇਲਾ ਏ, ਵੇਖੋ ਇਹ ਮੁਕਤੀ ਦਾ ਦਿਨ ਏ। ਹੈਕਲ, ਬਦਨ, ਹਯਾਤੀ ਦਾ ਖਿਆਲ, ਮਵਾਦ ਤੇ ਜ਼ਹਾਨਤ, ਸਚਾਈ ਦਾ ਮਾਵਰਾਨੀ ਢਾਂਚਾ, ਪਿਆਰ ਦਾ ਮਕਬਰਾ। ਸਵਾਲ, ਬਦਨ ਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਏ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਏ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਿਰ ਕਰਦਾ ਏ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਏ ਆਪਣੀ ਉਲੂਹੀਅਤ ਗਵਾ ਦੇਵੇਗਾ। ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਤੇ ਨਾ ਹੋ ਸਕਦੀ ਏ, ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਏ। ਗਲਤੀ ਇਹ ਦਾਅਵਾ ਕਰਨਾ ਛੱਡ ਦੇਵੇਗੀ ਭਈ ਜਿੰਦ ਬਦਨ ਵਿੱਚ ਏ, ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਏ ਤੇ ਇਹ ਭਈ ਮਾਦਾ ਇਨਸਾਨ ਵਿੱਚ ਏ। ਰੱਬ ਇਨਸਾਨ ਦਾ ਅਸੂਲ ਏ ਤੇ ਇਨਸਾਨ ਰੱਬ ਦਾ ਖਿਆਲ ਏ।
ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਐ ਬਸ਼ਰ, ਇਹ ਸਿੱਖੋ ਤੇ ਇਨਸਾਨ ਦੇ ਰੂਹਾਨੀ ਮਿਆਰ ਨੂੰ ਸੰਜੀਦਗੀ ਨਾਲ ਲੱਭੋ, ਜਿਹੜਾ ਮਾਦੀ ਖੁਦੀ ਤੋਂ ਪੂਰੀ ਤਰ੍ਹਾਂ ਨਾਵਾਕਫ ਹੈ। ਕ੍ਰਿਸਚਨ ਸਾਇੰਸ ਬਦਲਣ ਲਈ ਧੁੱਪ ਲਿਆਉਂਦੀ ਏ, ਜਿਹੜੀ ਤਵਾਨਾ ਕਰਦੀ ਤੇ ਪਾਕ ਕਰਦੀ ਏ। ਕ੍ਰਿਸਚਨ ਸਾਇੰਸ ਸੱਚਾਈ ਦੇ ਨਾਲ ਗਲਤੀ ਨੂੰ ਬੇਅਸਰ ਕਰਦਿਆਂ ਹੋਏ ਇੱਕ ਮੁਤਬਾਦਲ ਦੇ ਤੌਰ ਤੇ ਕੰਮ ਕਰਦੀ ਏ। ਇਹ ਰਤੂਬਤਾਂ ਨੂੰ ਬਦਲਦੀ, ਰਤੂਬਤ ਨੂੰ ਖਤਮ ਕਰਦੀ, ਰਸੌਲੀਆਂ ਨੂੰ ਮੁਕਾ ਦਿੰਦੀ, ਸਖਤ ਪੱਠਿਆਂ ਨੂੰ ਆਰਾਮ ਦਿੰਦੀ ਤੇ ਸੜੀਆਂ ਹੱਡੀਆਂ ਦੀ ਸਿਹਤ ਨੂੰ ਬਹਾਲ ਕਰਦੀ ਏ। ਇਸ ਸਾਇੰਸ ਦਾ ਅਸਰ ਇਨਸਾਨੀ ਸਿਆਣ ਦੀ ਨਿਉ ਨੂੰ ਬਦਲਣਾ ਏ, ਜਿਹਦੇ ਉੱਤੇ ਇਹ ਇਲਾਹੀ ਸਿਆਣ ਦੇ ਨਾਲ ਹਮਾਂਗੀ ਨੂੰ ਮੰਨ ਸਕੇ। ਤਜਰਬਿਆਂ ਨੇ ਇਸ ਸੱਚਾਈ ਦੀ ਹਮਾਇਤ ਕੀਤੀ ਏ ਭਈ ਸਿਆਣ ਬਦਨ ਉੱਤੇ ਹਕੂਮਤ ਕਰਦੀ ਏ, ਬਸ ਇੱਕ ਮੌਕੇ ਉੱਤੇ ਨਹੀਂ ਬਲਕਿ ਹਰ ਮੌਕੇ ਉੱਤੇ। ਜਦੋਂ ਤੁਸੀਂ ਆਖਦੇ ਹੋ ਭਈ ਇਨਸਾਨ ਦਾ ਬਦਨ ਮਾਦੀ ਏ, ਤੇ ਮੈਂ ਪੌਲੂਸ ਦੇ ਨਾਲ ਆਖਦਾ ਵਾਂ, ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਸਿਆਣ ਵਿੱਚ ਮਾਦੇ ਤੇ ਆਪਣੇ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਛਬੀ ਬਣਾਉਂਦੀ ਏ। ਮੈਂ ਇੱਕ ਬੰਦੇ ਨੂੰ ਜਾਣਦਾ ਵਾਂ ਜਿਹੜਾ ਜਦੋਂ ਹੱਲੇ ਬਾਲ ਹੀ ਸੀ ਤੇ ਉਹਨੇ ਬਦਹਜ਼ਮੀ ਦੇ ਇਲਾਜ ਲਈ ਗ੍ਰਾਹਮ ਸਿਸਟਮ ਨੂੰ ਅਪਣਾਇਆ। ਕਈ ਵਰ੍ਹਿਆਂ ਤੀਕਰ ਉਹਨੇ ਬਸ ਰੋਟੀ ਤੇ ਸਬਜ਼ੀ ਖਾਧੀ ਤੇ ਪਾਣੀ ਦੇ ਇਲਾਵਾ ਕੁਝ ਨਾ ਪੀਤਾ। ਉਹਨੇ ਕਈ ਮਾੜੇ ਸਾਲ ਭੁੱਖ ਤੇ ਕਮਜ਼ੋਰੀ ਕਰੀਬ ਫਾਕਿਆਂ ਵਿੱਚ ਕੱਢੇ ਤੇ ਅਖੀਰੀ ਡਾਕਟਰਾਂ ਦੀ ਮਿਹਰਬਾਨੀ ਤੋਂ ਤੰਗ ਆ ਕੇ ਮਰਨ ਦਾ ਇਰਾਦਾ ਕਰ ਲਿਆ, ਜਿਨ੍ਹਾਂ ਨੇ ਉਹਨੂੰ ਬੜੇ ਪਿਆਰ ਨਾਲ ਇਹ ਆਖਿਆ ਸੀ ਭਈ ਅਸਲ ਵਿੱਚ ਬਸ ਮੌਤ ਹੀ ਇਹਦਾ ਇਕੱਲਾ ਹੱਲ ਸੀ। ਉਸ ਵੇਲੇ ਕ੍ਰਿਸਚਨ ਸਾਇੰਸ ਨੇ ਉਹਨੂੰ ਬਚਾਇਆ ਤੇ ਹੁਣ ਉਹ ਪੁਰਾਣੀ ਸ਼ਿਕਾਇਤ ਦੇ ਹਲਕੇ ਜਿਹੇ ਜ਼ਰੇ ਤੋਂ ਬਗੈਰ ਪੂਰੀ ਤਰ੍ਹਾਂ ਠੀਕ ਹੈ। ਇਸ ਅਸਲੀਅਤ ਤੋਂ ਆਪਣੇ ਆਪ ਨੂੰ ਵਾਕਫ ਕਰਨ ਤੋਂ ਬਾਅਦ ਭਈ ਸਿਆਣ ਇਨਸਾਨ ਉੱਤੇ ਹੁਕਮਰਾਨੀ ਕਰਦੀ ਏ, ਉਹਦੀ ਮਦਦ ਕਰਨ ਜਾਂ ਉਹਨੂੰ ਤਕਲੀਫ ਦੇਣ ਲਈ ਖੁਰਾਕ ਵਿੱਚ ਘੱਟ ਤਾਕਤ ਸੀ ਤੇ ਉਹਦਾ ਮਾਦੇ ਦੀਆਂ ਨਾਮ ਨਿਹਾਦ ਖੁਸ਼ੀਆਂ ਤੇ ਤਕਲੀਫਾਂ ਉੱਤੇ ਘੱਟ ਈਮਾਨ ਸੀ। ਜੀਨ ਦੇ ਬਾਰੇ ਮਿਹਦੇ ਨਾਲ ਰਾਬਤਾ ਕਰਨ, ਇਹਦੇ ਉੱਤੇ ਘੱਟ ਧਿਆਨ ਦੇਣ ਦੀ ਬਜਾਏ ਭਈ ਉਹ ਕੀ ਖਾਵੇ ਜਾਂ ਪੀਵੇ, ਰੱਬ ਉੱਤੇ ਬਹੁਤਾ ਧਿਆਨ ਦੇਣ ਨਾਲ ਉਹਨੇ ਛੇਤੀ ਨਾਲ ਤਾਕਤ ਤੇ ਬਦਨ ਵਿੱਚ ਸਿਹਤ ਪਾਈ। ਉਹਨੇ ਇਹ ਸਿੱਖ ਲਿਆ ਭਈ ਮਿਹਦੇ ਦਾ ਮਰੀਜ਼ ਹੋਣਾ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਹੋਣ ਤੋਂ ਬਹੁਤ ਦੂਰ ਏ। ਜੇ ਉਹ ਡੰਗਰਾਂ ਦਾ ਗੋਸ਼ਤ ਖਾਣ ਨਾਲ ਬਹੁਤੀ ਤਾਕਤ ਪਾ ਲੈਂਦਾ ਏ ਤੇ ਇਹ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪਰਿੰਦਿਆਂ ਤੇ ਜਾਨਵਰਾਂ ਉੱਤੇ ਇਖਤਿਆਰ ਰੱਖਣ ਤੋਂ ਬਹੁਤ ਦੂਰ ਏ। ਅਖੀਰੀ ਉਹਨੇ ਇਹ ਨਤੀਜਾ ਕੱਢਿਆ ਭਈ ਰੱਬ ਨੇ ਮਿਹਦੇ ਦੇ ਮਰੀਜ਼ ਨਹੀਂ ਬਣਾਏ, ਜਦ ਕਿ ਡਰ, ਸਿਹਤ ਦੇ ਅਸੂਲ, ਹਯਾਤੀ ਦਾ ਇਲਮ ਤੇ ਤਿੱਬੀਆਤ ਨੇ ਰੱਬ ਦੇ ਹੁਕਮ ਦੇ ਉਲਟ ਉਹਨੂੰ ਮਿਹਦੇ ਦਾ ਮਰੀਜ਼ ਬਣਾਇਆ ਸੀ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਜਦੋਂ ਬਿਮਾਰੀ ਦੀਆਂ ਪਹਿਲੀਆਂ ਅਲਾਮਤਾਂ ਸਾਹਮਣੇ ਆਉਂਦੀਆਂ ਨੇ, ਇਲਾਹੀ ਸਾਇੰਸ ਦੇ ਨਾਲ ਮਾਦੀ ਹਿੱਸਾਂ ਦੀ ਗਵਾਹੀ ਉੱਤੇ ਬਹਿਸ ਕਰੀਏ। ਸੋਚ ਨੂੰ ਵੱਡਾ ਕਰਨ ਲਈ ਕਿਸੇ ਪਾਪ ਜਾਂ ਬਿਮਾਰੀ ਦੇ ਦਾਅਵੇ ਨੂੰ ਬਰਦਾਸ਼ਤ ਨਾ ਕਰੋ। ਇੱਕ ਮਜ਼ਬੂਤ ਅਕੀਦੇ ਦੇ ਰਾਹੀਂ ਇਹਨੂੰ ਖਾਰਜ ਕਰੋ ਭਈ ਇਹ ਗੈਰ ਕਾਨੂੰਨੀ ਏ, ਕਿਉਂ ਜੇ ਤੁਸੀਂ ਚਾਹੁੰਦੇ ਹੋ ਭਈ ਰੱਬ ਬਿਮਾਰੀ ਦਾ ਮੁਨਸਿਫ ਨਹੀਂ ਏ, ਜਿਵੇਂ ਭਈ ਉਹ ਪਾਪ ਦਾ ਨਹੀਂ ਏ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਮਾਇਤ ਲਈ ਉਹਦਾ ਕੋਈ ਕਾਨੂੰਨ ਨਹੀਂ ਏ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਏ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਇਸ ਯਕੀਨ ਨੂੰ ਮੁਕਾ ਦੇਵੋ ਭਈ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਕੁੱਲੀ ਨੂੰ ਆਪਣੀ ਸੋਚ ਦੇ ਬੂਹੇ ਉੱਤੇ ਖਿਲਾਰੀਏ, ਅਜਿਹੇ ਨਤੀਜਿਆਂ ਨੂੰ ਕਬੂਲ ਕਰਨ ਤੋਂ ਜਿਨ੍ਹਾਂ ਨੂੰ ਤੁਸੀਂ ਬਦਨੀ ਨਤੀਜੇ ਦੀ ਸੂਰਤ ਵਿੱਚ ਵੇਖਣਾ ਚਾਹੁੰਦੇ ਹੋ। ਤੁਸੀਂ ਹਮਾਂਗੀ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕਰੋਗੇ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮਾਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਵੋ ਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਖਤਮ ਕਰ ਦੇਵੋ। ਫਾਨੀ ਸਿਆਣ ਵਿੱਚ ਬੇਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਹੀਂ ਸਹਿਵੇਗਾ। ਪੀੜ ਜਾਂ ਖੁਸ਼ੀ ਦੇ ਮਸਲੇ ਸਿਆਣ ਦੇ ਰਾਹੀਂ ਆਣੇ ਚਾਹੀਦੇ ਨੇ, ਤੇ ਜਿਵੇਂ ਇੱਕ ਚੌਕੀਦਾਰ ਆਪਣੀ ਥਾਂ ਛੱਡ ਦਿੰਦਾ ਏ,
ਅਸੀਂ ਅੰਦਰ ਵੜਨ ਵਾਲੇ ਅਕੀਦੇ ਨੂੰ ਮੰਨ ਲੈਂਦੇ ਹਾਂ। ਇਸ ਗੱਲ ਨੂੰ ਭੁੱਲਦਿਆਂ ਹੋਏ ਭਈ ਇਲਾਹੀ ਮਦਦ ਦੇ ਰਾਹੀਂ ਅਸੀਂ ਇਸ ਦਖਲ ਨੂੰ ਰੋਕ ਸਕਦੇ ਹਾਂ। ਸਿਆਣ ਬਦਨੀ ਹਿੱਸਾਂ ਦੀ ਮਾਲਕ ਹੈ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।